ਵੀਰ ਜੀ ਮੈਂ ਨਾ ਤੁਹਾਡੀ ਇੱਕ ਵੀਡੀਓ ਦੇਖੀ ਸੀ, ਵੈਸੇ ਵੀ ਲੋਕ ਪਾਈ ਜਾਂਦੇ ਆ ਵੀ ਜਿਹੜਾ ਤੁਸੀਂ ਕਿਹਾ ਸੀ ਵੀ 6 ਜਨਵਰੀ 2020 ਦੇ ਵਿੱਚ ਕੀ ਟਰੱਕਾਂ ਦਾ ਸੀ ਵੀ ਜਿਹੜਾ ਕੀ ਪੋਜ਼ਿਟਿਵ ਆਊਗਾ। ਹੁਣ ਜਿਵੇਂ ਮੈਂ ਇਕੱਲਾ ਹੀ ਟਰੱਕ ਚਲਾਉਣਾ, ਮੇਰਾ ਆਪਣਾ ਹੀ ਟਰੱਕ ਆ, ਤੇ ਉਹ ਕੀ ਚੀਜ਼ ਹੈ ਮੈਨੂੰ ਥੋੜਾ ਜਿਹਾ ਕਲੀਅਰ ਕਰੋ। ਦੇਖੋ ਜੀ, ਜਿਹੜਾ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਜਿਹੜਾ ਹੈਗਾ, ਇਹ ਮੈਂ ਵੀਡੀਓ ਇੱਕ ਦੇਖੀ ਸੀ, ਉਹਦੇ ਕਰਕੇ ਮੈਂ ਵੀਡੀਓ ਬਣਾਈ ਸੀਗੀ। ਉਹ 'ਚ ਦੱਸਿਆ ਜਾ ਰਿਹਾ ਕਿ ਤੁਸੀਂ ਅਗਲਾ ਮਹੀਨਾ ਜਿਹੜਾ ਆ ਲਾਸਟ ਮੰਥ ਆ ਡਰਾਈਵਰਸ ਦੇ ਅਕਾਊਂਟ ਬਣਾਉਣ ਦਾ। ਬਿਲਕੁਲ ਸਰਾਸਰ ਗਲਤ ਹੈਗਾ, ਸਰਾਸਰ ਰੋਂਗ ਹੈਗਾ। ਜਨਵਰੀ 2020 ਜਨਵਰੀ 6 2020 ਦਾ ਦਿਨ ਜਿਹੜਾ ਸੀਗਾ, ਉਸ ਤੋਂ ਬਾਅਦ ਹਰ ਇੱਕ ਬੰਦੇ ਨੂੰ ਰਿਕੁਆਇਰਡ ਸੀਗਾ ਜਿਹੜਾ ਕਿ CDL ਹੋਲਡ ਕਰਦਾ, ਤੇ ਜਿਹੜੀ ਕੰਪਨੀ CDL ਹੋਲਡਰ ਨੂੰ ਇੰਪਲੋਏ ਕਰਦੀ ਆ ਉਹਨਾਂ ਦੇ ਲਈ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਵਿੱਚ ਅਕਾਊਂਟ ਬਣਾਉਣਾ। 1 ਸਾਲ ਦੀ ਡੈਡਲਾਈਨ ਸੀਗੀ। 2021 ਜਨਵਰੀ 6 ਨੂੰ ਉਹ ਡੈਡਲਾਈਨ ਖਤਮ ਹੋ ਗਈ ਸੀ। ਉਸ ਤੋਂ ਬਾਅਦ ਹਰੇਕ ਡਰਾਈਵਰ ਜਿਹੜਾ CDL ਹੋਲਡ ਕਰਦਾ ਤੇ ਹਰ ਇੱਕ ਕੰਪਨੀ ਜਿਹੜੀ CDL ਹੋਲਡਰ ਨੂੰ ਹਾਇਰ ਕਰਦੀ ਆ, ਉਹਨੂੰ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ 'ਚ ਅਕਾਊਂਟ ਬਣਾਉਣਾ ਲਾਜ਼ਮੀ ਆ। ਜਿਹੜਾ ਓਨਰ ਆਪਰੇਟਰ ਹੈਗਾ ਉਹ ਆਪਣਾ ਸਾਈਨ ਕਰ ਸਕਦਾ ਐਜ਼ ਅ ਓਨਰ ਆਪਰੇਟਰ ਤੇ ਐਜ਼ ਅ ਡਰਾਈਵਰ ਸੇਮ ਅਕਾਊਂਟ ਦੇ ਵਿੱਚ। ਨਹੀਂ, ਉਹ ਜਿਹੜਾ ਅਕਾਊਂਟ ਉਹ ਬਣਾਉਣਾ ਕਿੱਥੇ ਹੈ ਜੀ? ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਆ। ਆਫਟਰ ਦਾ ਸ਼ੋ ਮੈਨੂੰ ਕਾਲ ਕਰ ਲਿਓ, ਉਹ ਹੈਲਪ ਯੂ ਟੂ ਡੂ ਦੈਟ। ਜਿਹੜੇ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਆ, ਇਹ ਰਿਕੁਆਇਰਡ ਹੈਗਾ ਆ। ਅਗਲੇ ਮਹੀਨੇ 18 ਨਵੰਬਰ ਦੀ ਲਾਸਟ ਡੇਟ ਹੈਗੀ ਆ। ਜੇ ਕਿਸੇ ਦਾ ਵੀ ਪੋਜ਼ੀਟਿਵ ਡਰੱਗ ਟੈਸਟ ਆਇਆ ਹੈਗਾ ਔਰ ਉਹਨੇ ਸੈਪ ਪ੍ਰੋਗਰਾਮ ਸ਼ੁਰੂ ਨਹੀਂ ਕੀਤਾ ਹੈਗਾ, ਰਿਟਰਨ ਟੂ ਡਿਊਟੀ ਤੱਕ ਨਹੀਂ ਕੀਤਾ ਹੈਗਾ ਜਾਂ ਸੈਪ ਪ੍ਰੋਗਰਾਮ ਸ਼ੁਰੂ ਨਹੀਂ ਕੀਤਾ, ਤੇ ਉਹਦਾ ਲਾਇਸੈਂਸ 18 ਨਵੰਬਰ ਤੋਂ ਬਾਅਦ 60 ਦਿਨਾਂ ਬਾਅਦ ਆਟੋਮੈਟਿਕਲੀ ਕਲਾਸ C ਲਾਇਸੈਂਸ ਹੋ ਜਾਊਗਾ। ਉਹਦਾ ਜਿਹੜਾ ਕਲਾਸ A ਲਾਇਸੈਂਸ ਆ ਉਹ ਖਤਮ ਹੋ ਜਾਊਗਾ। ਸੋ ਇਹ ਐਕਚੁਅਲ ਦੇ ਵਿੱਚ ਜਿਹੜੀ ਡੈਡਲਾਈਨ ਹੈਗੀ ਆ ਅਗਲੇ ਮਹੀਨੇ ਦੀ, ਨਾ ਕਿ ਡਰਾਈਵਰ ਨੂੰ ਕਲੀਅਰਿੰਗ ਹਾਊਸ ਦੇ ਵਿੱਚ ਅਕਾਊਂਟ ਬਣਾਉਣਾ ਜਿਹੜਾ ਲਾਸਟ ਮੰਥ ਆ। ਇਦਾਂ ਦੀ ਕੋਈ ਗੱਲ ਨਹੀਂ। ਅੱਛਾ, ਅਕਾਊਂਟ ਮਤਲਬ 2020 ਦਾ ਹੀ ਬਣਿਆ ਹੋਣਾ ਚਾਹੀਦਾ ਸੀਗਾ। ਤੇ ਦੇਖੋ, ਤੁਸੀਂ ਕੋਈ ਵੀ ਡਰਾਈਵਰ ਜਿਹੜਾ ਇਸ ਵੇਲੇ ਹੈਗਾ ਜਿਹੜਾ ਕਿ CDL ਹੋਲਡਰ ਹੈਗਾ, ਤੇ ਕੋਈ ਵੀ ਕੰਪਨੀ ਜਿਹੜੀ ਕਿ ਟਰੱਕਿੰਗ ਕੰਪਨੀ ਹੈਗੀ ਆ, ਉਹ ਦੋਨਾਂ ਨੂੰ ਹੀ ਕਲੀਅਰਿੰਗ ਹਾਊਸ ਦਾ ਅਕਾਊਂਟ ਰਿਕੁਆਇਰਡ ਹੈਗਾ। ਵਿਦਆਊਟ ਕਲੀਅਰਿੰਗ ਹਾਊਸ ਦਾ ਅਕਾਊਂਟ ਦੇ ਡਰਾਈਵਰ ਨੂੰ ਜੌਬ ਨਹੀਂ ਮਿਲ ਸਕਦੀ, ਤੇ ਵਿਦਆਊਟ ਕੁਐਰੀ ਰਨ ਕਰਨ ਤੇ ਤੁਸੀਂ ਡਰਾਈਵਰ ਨੂੰ ਹਾਇਰ ਨਹੀਂ ਕਰ ਸਕਦੇ। ਤੁਹਾਡੀ ਜਿਹੜੀ ਡਰਾਈਵਰ ਫਾਈਲ ਆ ਉਹ ਨਾਨ ਕੰਪਲਾਇੰਟ ਹੋ ਜਾਂਦੀ ਆ ਜੇ ਤੁਸੀਂ ਉਹਦੀ ਕੁਐਰੀ ਪੁੱਲ ਨਹੀਂ ਕੀਤੀ। ਜੇ ਕਿਸੇ ਦਾ ਇਸ ਵੇਲੇ ਟਰੱਕਿੰਗ ਇੰਡਸਟਰੀ ਦੇ ਵਿੱਚ 1,71,000 ਡਰਾਈਵਰ ਐਸੇ ਆ ਜਿਨ੍ਹਾਂ ਦੇ ਲਾਇਸੈਂਸ ਪ੍ਰੋਹਿਬਿਟਡ ਆ, ਜਿਨ੍ਹਾਂ ਨੇ ਸੈਪ ਪ੍ਰੋਗਰਾਮ ਨਹੀਂ ਸ਼ੁਰੂ ਕੀਤਾ ਪਰ ਉਹ ਸਟਿਲ ਡਰਾਈਵ ਕਰ ਰਹੇ ਆ। ਸੋ ਜੇ ਉਹਨਾਂ ਚੋਂ ਤੁਹਾਡਾ ਕੋਈ ਡਰਾਈਵਰ ਹੈਗਾ ਜਿਹੜਾ ਪ੍ਰੋਹਿਬਿਟਡ ਹੈਗਾ, ਉਹ ਸਕੇਲ ਤੇ ਪੁੱਲ ਹੋ ਜਾਂਦਾ ਜਾਂ ਉਹਦੀ ਇੰਸਪੈਕਸ਼ਨ ਹੋ ਜਾਂਦੀ ਆ। $12,500 ਇੱਕ ਡਰਾਈਵਰ ਦਾ ਫਾਈਨ ਆ, ਸਟਾਰਟਿੰਗ ਫਾਈਨ। ਉਹ ਵੱਧ ਵੀ ਸਕਦਾ। ਸੋ ਇਸ ਕਰਕੇ ਜੇ ਕਿਸੇ ਦਾ ਨਹੀਂ ਹੈਗਾ ਕਲੀਅਰਿੰਗ ਹਾਊਸ ਅਕਾਊਂਟ, ਉਹ ਆਪਣਾ ਕਲੀਅਰਿੰਗ ਹਾਊਸ ਅਕਾਊਂਟ ਰਾਈਟ ਵੇ ਬਣਾਓ। ਤੇ ਜੇ ਤੁਹਾਡੀ ਕੰਪਨੀ ਡਰਾਈਵਰ ਹਾਇਰ ਕਰਦੀ ਹੈ ਔਰ ਕਲੀਅਰਿੰਗ ਹਾਊਸ ਦੀ ਕੁਐਰੀ ਨਹੀਂ ਕਰਦੀ, ਤੇ ਉਹ ਬਿਲਕੁਲ ਸਰਾਸਰ ਤੁਸੀਂ ਨਾਨ ਕੰਪਲਾਇੰਟ ਹੈਗੇ। ਚਾਹੇ ਉਹ ਓਨਰ ਆਪਰੇਟਰ ਤੇ ਚਾਹੇ ਉਹ ਕੰਪਨੀ ਦਾ ਡਰਾਈਵਰ, ਕੰਪਲਸਰੀ ਹੈ। ਚਾਹੇ ਕੋਈ ਵੀ ਹੈ ਜੀ, ਕੋਈ ਵੀ ਆ। ਓਨਰ ਆਪਰੇਟਰ ਦਾ ਅਕਾਊਂਟ ਵੀ ਹੈਗਾ, ਤੇ ਤੁਹਾਨੂੰ ਐਜ਼ ਅ ਓਨਰ ਆਪਰੇਟਰ ਜਦੋਂ ਤੁਸੀਂ ਹੁੰਦੇ ਆ, ਤੁਹਾਨੂੰ 2 ਅਕਾਊਂਟ ਹੁੰਦੇ ਆ ਤੁਹਾਡੇ। ਇੱਕ ਐਜ਼ ਅ ਓਨਰ ਆਪਰੇਟਰ ਤੇ ਐਜ਼ ਅ ਡਰਾਈਵਰ ਇਕੱਠਾ ਅਕਾਊਂਟ ਹੁੰਦਾ ਤੁਹਾਡਾ। ਓਕੇ ਜੀ, ਥੈਂਕ ਯੂ ਮਿਹਰਬਾਨੀ ਜੀ। ਤੇ ਇੱਕ ਰਾਜਕਰਨ ਇੱਥੇ ਹੋਰ ਵੀ ਮੈਂ ਚੀਜ਼ ਇੱਕ ਕਲੀਅਰ ਕਰ ਦੇਣੀ ਚਾਹੁੰਦਾ ਕਿ ਜਿਹੜਾ ਓਨਰ ਆਪਰੇਟਰ ਹੈਗਾ, ਜੇ ਤੁਸੀਂ ਓਨਰ ਆਪਰੇਟਰ ਹੈਗੇ ਆ ਤੇ ਤੁਸੀਂ ਆਪਣੇ DER ਜਿਹੜਾ ਡਰਾਈਵਰ ਇੰਪਲੋਈ ਰਿਪਰੈਜ਼ੈਂਟੇਟਿਵ ਹੈਗਾ ਆ, DER ਤੁਸੀਂ ਆਪਣੇ ਖੁਦ ਨਹੀਂ ਹੋ ਸਕਦੇ। ਅੱਛਾ ਜੀ। ਜਿਹੜਾ ਓਨਰ ਆਪਰੇਟਰ ਹੈਗਾ ਉਹਦਾ DER ਜਿਹੜਾ ਆ, ਉਹਦਾ ਰੈਂਡਮ ਕੰਸੋਰਟੀਅਮ ਜਿਹੜਾ ਹੈਗਾ ਮੈਨੇਜਰ ਹੈਗਾ, ਉਹ ਉਹਦਾ DER ਹੁੰਦਾ ਆ। ਸੋ ਇੱਥੇ ਮੈਂ ਬਹੁਤ ਇਸ ਵੇਲੇ ਦੇਖ ਰਿਹਾ ਹੈਗਾ, ਸਾਡੇ ਕੋਲ ਕਈ ਵਾਰੀ ਓਨਰ ਆਪਰੇਟਰ ਡਾਇਰੈਕਟਰਸ ਕਰਵਾਉਣ ਆਉਂਦੇ ਆ, ਉਹ ਖੁਦ ਦੇ DER ਲਿਖਿਆ ਹੁੰਦਾ ਉਹਨਾਂ ਨੂੰ, ਉਹ ਰੋਂਗ ਆ। ਜੋ ਵੀ ਕੰਸੋਰਟੀਅਮ ਤੁਹਾਡਾ ਮੈਨੇਜਮੈਂਟ ਕਰ ਰਿਹਾ ਹੈਗਾ, ਉਹਨੂੰ ਤੁਸੀਂ ਇਹ ਗੱਲ ਕਹੋ ਕਿ ਵੀ ਦੇਖੋ ਤੁਸੀਂ ਆਪਣੇ ਮੈਨੇਜਰ ਕਿੱਦਾਂ ਬਣ ਸਕਦੇ ਆ, ਤੁਸੀਂ ਆਪਣਾ ਰੈਂਡਮ ਕਿੱਦਾਂ ਆਰਡਰ ਕਰ ਸਕਦੇ ਆ। ਟੈਕਨੀਕਲੀ ਇਟਸ ਰੋਂਗ। ਜਿਹੜਾ ਓਨਰ ਆਪਰੇਟਰ ਹੈਗਾ ਉਹਦਾ DER ਜਿਹੜਾ ਆ ਉਹ ਰੈਂਡਮ ਕੰਸੋਰਟੀਅਮ ਮੈਨੇਜਰ ਹੁੰਦਾ, ਨਾ ਕਿ ਓਨਰ ਆਪਰੇਟਰ ਆਪ ਹੁੰਦਾ। ਜੇ ਤੁਹਾਡੇ ਕੋਲ ਇੱਕ ਤੋਂ ਵੱਧ ਡਰਾਈਵਰ ਹੈਗਾ
ਤੇ ਫਿਰ ਤੁਸੀਂ ਰੈਂਡਮ ਕੰਸੋਰਟੀਅਮ ਮੈਨੇਜਰ ਜਿਹੜੇ ਆ ਆਪਣੇ DER ਬਣ ਸਕਦੇ ਹੈਗੇ ਆਪਣੀ ਕੰਪਨੀ ਦੇ। ਦੂਸਰਾ, ਜੇ ਤੁਹਾਡੇ ਕੋਲ ਇੱਕ ਤੋਂ ਵੱਧ ਡਰਾਈਵਰ ਹੈਗਾ ਤੇ ਤੁਹਾਨੂੰ ਜਿਹੜਾ ਆ ਰੀਜ਼ਨੇਬਲ ਸਸਪੀਸ਼ਨ ਦਾ ਜਿਹੜਾ ਕੋਰਸ ਹੈਗਾ ਉਹ ਜ਼ਰੂਰੀ ਹੈਗਾ ਤੁਹਾਡੇ ਲਈ। ਰੀਜ਼ਨੇਬਲ ਸਸਪੀਸ਼ਨ ਦਾ ਕੋਰਸ ਜਿਹੜਾ ਆ ਉਹ ਇੱਕ ਤੋਂ ਵੱਧ ਡਰਾਈਵਰ ਜੇ ਤੁਸੀਂ ਹੋਲਡ ਕਰਦੇ ਆ ਤੇ ਇਹ ਤੁਹਾਡੇ ਲਈ ਲਾਜ਼ਮੀ ਆ। ਜੀ ਜੀ ਬਿਲਕੁਲ। ਅਗਲੇ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਬਿਲਕੁਲ ਨਹੀਂ ਹੋ ਰਹੀਆਂ ਹੈਗੀਆਂ। ਬਿਲਕੁਲ ਨਹੀਂ ਹੋ ਰਹੀਆਂ ਜੀ। ਠੀਕ ਹੈ ਜੀ। ਤੇ ਆਪਣੇ ਅਗਲੇ ਕਾਲਰ ਨੇ ਅਮਰਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤਿੰਨਾਂ ਭਰਾਵਾਂ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਸਾਡੇ ਰਾਜ ਭਾਜੀ ਨੂੰ ਨਾ ਬਹੁਤ ਬਹੁਤ ਲੱਖਾਂ ਵਧਾਈਆਂ ਜੀ। ਨਾ ਕੱਲ ਪਤਾ ਲੱਗਾ ਸੀ, ਸਾਰਿਆਂ ਨੂੰ ਵਧਾਈਆਂ ਜੀ। ਦੂਜੀ ਗੱਲ ਆ, ਵੈਲਕਮ ਜੀ। ਬਹੁਤ ਰੱਬ ਨੇ ਬਹੁਤ ਕਿਰਪਾ ਕੀਤੀ ਜੀ ਸਾਰਿਆਂ ਨੂੰ। ਹਾਂਜੀ। ਦੂਜੀ ਗੱਲ ਆ ਨਾ, ਆਪਾਂ ਸੋਚਦੇ ਹਾਂ ਕਦੇ ਨਾ ਇਹ ਹਿਸਟਰੀ 'ਚ ਕਦੇ ਹੁੰਦਾ ਜਿੱਦਾਂ ਵੀ ਜਾਂ ਟਾਈਮ ਆਉਂਦਾ ਨਾ, ਮੈਂ ਬਹੁਤ ਥੈਂਕਫੁਲ ਆ। ਨਾਲੇ ਮੈਂ ਜਿੱਦਾਂ ਵੀ ਧੰਨਵਾਦ ਕਰਦਾ ਨਾ ਤੇ ਪੰਜਾਬੀ ਰੇਡੀਓ USA ਦਾ ਆਪਾਂ ਨੂੰ ਇੰਨੀ ਵਧੀਆ ਗਾਈਡ ਬੜਾ ਇਨਫੋਰਮੇਸ਼ਨ ਮਿਲਦਾ ਨਾ। ਜਿਹੜਾ ਮਰਜ਼ੀ ਤੁਸੀਂ ਦੇਖ ਲਓ, ਸਾਰੇ ਤਰ੍ਹਾਂ ਦਾ ਇਨਫੋਰਮੇਸ਼ਨ ਮਿਲਦਾ। ਜੇ ਕੁਛ ਮੈਂ ਸਿੱਖਿਆ ਨਾ ਜਦੋਂ ਮੈਂ ਪੰਜਾਬੀ ਰੇਡੀਓ USA ਨਾਲ ਜੁੜਿਆ, ਉਹ 37-38 ਸਾਲ ਵਿੱਚ ਅਮਰੀਕਾ 'ਚ ਨਹੀਂ ਸਿੱਖਿਆ। ਸੋ ਮੈਨੂੰ 42 ਸਾਲ ਹੋ ਗਏ ਇੱਥੇ ਆਇਆ ਨੂੰ। ਸੋ ਆਪਾਂ ਨਾ ਕੋਈ ਪਹਿਲਾਂ ਮੀਡੀਆ ਸੀਗਾ ਬੜਾ ਕੋਈ ਵਧੀਆ, ਨਾ ਕੋਈ ਰੇਡੀਓ ਸਟੇਸ਼ਨ, ਨਾ ਕੁਛ ਆਪਾਂ ਨੂੰ ਇਨਫੋਰਮੇਸ਼ਨ ਮਿਲਦਾ ਸੀ। ਆਪਾਂ ਗੁਆਚ ਰਹਿੰਦੇ ਸੀ ਜਾਂ ਹਨੇਰੇ 'ਚ ਰਹਿੰਦੇ ਸੀ। ਸੋ ਮੈਂ ਇਹਦਾ ਦੁਆਰਾ ਧੰਨਵਾਦ ਕਰਦਾ, ਇਹ ਕਹਿਣਾ ਸੀਗਾ। ਨਾਲੇ ਬਹੁਤ ਸਾਰਿਆਂ ਨੂੰ ਵਧਾਈਆਂ ਜੀ। ਥੈਂਕ ਯੂ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ। ਧੰਨਵਾਦ ਜੀ ਬਹੁਤ ਜੀ। ਮਕਸਦ ਇਹ ਆ ਜੀ ਵੀ ਆਪਾਂ ਕੁਛ ਸਿੱਖ ਸਕੀਏ ਸਾਰੇ ਜਾਣੇ ਮਿਲ ਜੁਲ ਕੇ। ਇੱਕ ਇੱਕ ਜਣਾ ਇਕੱਲਾ ਜਦੋਂ ਮਿਲਦਾ ਹੈ ਤੇ ਫਿਰ ਓਬਵੀਅਸਲੀ ਨੌਲੇਜ ਦੇ ਵਿੱਚ ਵਾਧਾ ਹੁੰਦਾ ਹੈ। ਤੇ ਆਪਾਂ ਇੱਕ ਮਾਧਿਅਮ ਬਣੇ ਆ ਤੁਹਾਡੇ ਲਈ, ਤੇ ਪਲੇਟਫਾਰਮ ਤੁਸੀਂ ਵਰਤ ਕੇ ਇੱਕ ਦੂਜੇ ਨੂੰ ਹੋਰ ਇਨਫੋਰਮੇਸ਼ਨ ਇੱਕ ਦੂਜੇ ਨਾਲ ਵਧਾਉਂਦੇ ਆ। ਰਮਨ ਹੁਣਾਂ ਵਰਗੇ ਆਪਣੇ ਨਾਲ ਜੁੜਦੇ ਨੇ, ਇੰਡਸਟਰੀ ਤੋਂ ਵਾਕਫ ਨੇ। ਸੋ ਉਹਦੇ ਨਾਲ ਆਪਾਂ ਨੂੰ ਫਾਇਦਾ ਹੁੰਦਾ। ਅਸੀਂ ਵੀ ਨਵੀਆਂ ਚੀਜ਼ਾਂ ਸਿੱਖਦੇ ਹਾਂ, ਤੁਸੀਂ ਵੀ ਸਿੱਖਦੇ ਆ, ਤੇ ਤੁਸੀਂ ਵੀ ਆਪਣੇ ਵਿਚਾਰ ਸ਼ੇਅਰ ਕਰਦੇ ਆ। ਇਹ ਵੀ ਸਿੱਖ ਲਈਦਾ ਆ, ਇਹ ਵੀ ਸਿੱਖ ਲੈਂਦੇ ਆ, ਤੇ ਅਸੀਂ ਵੀ ਸਿੱਖ ਲੈਂਦੇ ਆ। ਸੋ ਥੈਂਕ ਯੂ।